ਵਾਹਿਗੁਰੂ जी का खालसा वाहिगुरू जी की फतेह। मैं तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। थैंक यू वेरी मच। जी डॉक्टर साहब, ਅੱਜ 16 ਜੁਲਾਈ 2014 ਪਹਿਲੀ ਸਾਵਨ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦੀ ਕੋਈ ਖਾਸ ਅਹਿਮੀਅਤ ਸਾਂਝੀ ਕਰਨਾ ਚਾਹੁੰਦੇ ਹੋ? ਤੁਹਾਡਾ ਮਤਲਬ ਕੋਈ ਅਹਿਮੀਅਤ ਵਾਲਾ ਵਾਕਿਆ? ਜੀ ਜੀ। ਸੋ ਇੱਕ ਤਾਂ ਪਹਿਲੀ ਸਾਵਣ ਹੈ, ਹਾਂਜੀ, ਔਰ ਸ਼ੁਰੂਆਤ ਹੈ ਸਾਵਣ ਦੇ ਮਹੀਨੇ ਦੀ ਜੀ। ਤੇ ਸਾਡੇ ਧਰਤੀ ਦੇ ਉਸ ਖਿੱਤੇ ਦੇ ਵਿੱਚ ਜਿੱਥੇ ਕਿ 6 ਰੁੱਤਾਂ ਆਪਣੇ ਭਰ ਜੋਬਨ ਤੇ ਆਉਂਦੀਆਂ ਹੈ, ਉਹਨਾਂ ਦੇ ਲਗਭਗ 2-2 ਮਹੀਨੇ ਗੁਜ਼ਰਦੇ ਨੇ ਔਰ ਉਹਨਾਂ ਦੇ ਵਿੱਚ ਇੱਕ ਪੂਰੀ ਜਿਹੜੀ ਹੈ ਡਿਮਾਰਕੇਸ਼ਨ ਹੈ ਮੌਸਮਾਂ ਦੀ। ਇੱਥੇ ਤਾਂ ਪਤਾ ਹੀ ਨਹੀਂ ਲੱਗਦਾ, ਛੱਤ ਦੇ ਥੱਲੇ ਨਿਕਲ ਜਾਂਦੇ ਨੇ 12 ਮਹੀਨੇ, ਨਾ ਸੂਰਜ ਚੜ੍ਹਦਾ ਨਜ਼ਰ ਆਉਂਦਾ ਕਿਹੜੇ ਪਾਸਿਓਂ ਚੜ੍ਹਦਾ। ਜੀ ਬਿਲਕੁਲ। ਸੋ ਉਸ ਲਿਹਾਜ਼ ਨਾਲ ਜਿੱਥੇ ਹਾਲਾਂਕਿ ਕੋਈ ਸੰਗਰਾਂਦ ਜਾਂ ਕਿਸੇ ਚੀਜ਼ ਦੀ ਕੋਈ ਗੁਰਮਤ ਦੇ ਨੁਕਤਾ ਨਿਗਾਹ ਤੋਂ ਉਹਦੀ ਕੋਈ ਅਹਿਮੀਅਤ ਨਹੀਂ ਹੈ ਜੀ, ਪਰ ਗੁਰੂ ਸਾਹਿਬਾਨ ਨੇ ਜਿਵੇਂ ਮਹੀਨਿਆਂ ਦੇ 12 ਮਹੀਨਿਆਂ ਨੂੰ ਆਧਾਰ ਬਣਾ ਕੇ 12 ਮਾਹ ਮਾਝ ਗੁਰੂ ਅਰਜਨ ਸਾਹਿਬ ਨੇ ਰਚਿਆ, ਗੁਰੂ ਨਾਨਕ ਸਾਹਿਬ ਨੇ 12 ਮਾਹ ਤੁਖਾਰੀ ਦੀ ਰਚਨਾ ਕੀਤੀ। ਇਸੇ ਤਰ੍ਹਾਂ ਜਿਹੜੀ ਹੈ ਉਹ ਵਰਨੈਕੂਲਰ ਨੂੰ ਲੈ ਕੇ ਜਿਹੜੀ ਸਕ੍ਰਿਪਟ ਹੈ ਊੜਾ ਐੜਾ ਈੜੀ ਸੱਸਾ, ਇਸ ਦੇ ਉੱਤੇ ਪੱਟੀ ਲਿਖੀ। ਇਸੇ ਤਰ੍ਹਾਂ ਦਿਨਾਂ ਦੇ ਉੱਤੇ ਰਚਨਾਵਾਂ ਨੇ ਜੀ। ਸੋ ਅੱਜ ਦਾ ਦਿਨ ਨਾਨਕਸ਼ਾਹੀ ਕੈਲੰਡਰ ਮੁਤਾਬਕ, ਕਿਉਂਕਿ ਉਹੀ 12 ਮਹੀਨੇ ਜਿਹੜੇ ਕਿ ਗੁਰਬਾਣੀ ਦੇ ਵਿੱਚ 12 ਮਾਹ ਮਾਝ ਔਰ 12 ਮਾਹ ਤੁਖਾਰੀ ਦੇ ਵਿੱਚ ਗੁਰੂ ਸਾਹਿਬ ਨੇ ਇਸਤੇਮਾਲ ਕੀਤੇ, ਉਹਨਾਂ ਨੂੰ ਆਧਾਰ ਬਣਾ ਕੇ ਹੀ ਨਾਨਕਸ਼ਾਹੀ ਕੈਲੰਡਰ ਨੂੰ ਪੰਥ ਨੇ ਪ੍ਰਵਾਨਿਤ ਕੀਤਾ 2003 ਦੇ ਵਿੱਚ ਜੀ। ਔਰ ਫਿਰ ਇਸ ਪ੍ਰਥਾਏ ਥਾਂ ਥਾਂ ਇਕੱਠ ਵੀ ਹੁੰਦੇ ਨੇ। ਇਹ ਗੁਰੂ ਅਰਜਨ ਸਾਹਿਬ ਦੇ ਸਮੇਂ ਤੋਂ ਹੀ ਜਿਹੜਾ, ਕਿਉਂਕਿ ਗੁਰੂ ਸਾਹਿਬ ਨੇ ਇਹ ਤਾਂ ਮਹਿਸੂਸ ਕੀਤਾ ਕਿ ਵੀ ਜਿਹੜੀਆਂ ਚੀਜ਼ਾਂ ਸਦੀਆਂ ਤੋਂ ਲੋਕਾਂ ਦੇ ਇੱਕ ਕਲਚਰ ਦਾ ਹਿੱਸਾ ਬਣੀਆਂ ਹੁੰਦੀਆਂ ਨੇ, ਸੁਭਾਅ ਦਾ ਹਿੱਸਾ ਹੁੰਦਾ ਹੈ, ਵੀ ਇਹਨਾਂ ਨੇ ਹਟਣਾ ਤਾਂ ਹੈ ਨਹੀਂ। ਇਸ ਦਿਨ ਜਾ ਕੇ ਬ੍ਰਾਹਮਣਾਂ ਤੋਂ ਉਪਦੇਸ਼ ਲੈਣੇ, ਉਹਨਾਂ ਨੂੰ ਦਕਸ਼ਣਾ ਦੇਣੀ, ਦੂਸਰਾ ਹੋਣਾ। ਸੋ ਗੁਰੂ ਸਾਹਿਬ ਨੇ ਉਹਨਾਂ ਇਕੱਠਾਂ ਨੂੰ, ਭਾਵੇਂ ਉਹ ਮੱਸਿਆ ਦਾ ਇਕੱਠ ਸੀ, ਭਾਵੇਂ ਸੰਗਰਾਂਦ ਦਾ ਸੀ, ਸੂਰਜ ਗ੍ਰਹਿਣ ਦਾ ਸੀ, ਕਿਸੇ ਹੋਰ ਮੌਕੇ ਦਾ ਸੀ, ਇਹਨਾਂ ਸਾਰੇ ਦਿਨਾਂ ਨੂੰ ਹੀ ਗੁਰੂ ਸਾਹਿਬ ਨੇ ਗੁਰਮਤ ਦਾ ਸੁਨੇਹਾ ਦੇਣ ਦੇ ਲਈ ਇਸਤੇਮਾਲ ਕੀਤਾ। ਸੋ ਅਸੀਂ ਅੱਜ ਦੇ ਵਿਚਾਰ ਦੇ ਵਿੱਚ ਜਿਹੜਾ 12 ਮਾਹ ਮਾਝ ਦੇ ਵਿੱਚ ਸਾਵਣ ਮਹੀਨੇ ਦਾ ਉਪਦੇਸ਼ ਹੈ ਗੁਰੂ ਸਾਹਿਬ ਦਾ, ਉਸ ਦੀ ਵਿਚਾਰ ਕਰਾਂਗੇ। ਪਰ ਦੂਸਰਾ ਇਤਿਹਾਸਕ ਦਿਨ ਜਿਹੜਾ ਨਾਨਕਸ਼ਾਹੀ ਕੈਲੰਡਰ ਮੂਲ 2003 ਮੁਤਾਬਕ ਅੱਜ ਦੇ, ਉਹ ਭਾਈ ਤਾਰੂ ਸਿੰਘ ਪੂਲਾ ਜਿਨ੍ਹਾਂ ਦਾ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਸੀ, ਉਹਨਾਂ ਦੀ ਸ਼ਹਾਦਤ। ਔਰ ਬੇਸ਼ੱਕ ਅਸੀਂ ਆਪਣੇ ਇਤਿਹਾਸ 'ਤੇ ਫਖਰ ਕਰਦੇ ਹਾਂ, ਬਹੁਤ ਸਾਰੇ ਵਾਕਿਆ, ਆਲਮੋਸਟ ਕੋਈ ਦਿਨ 365 'ਚੋਂ ਐਸਾ ਨਹੀਂ ਹੋਏਗਾ ਜਿਸ ਦਿਨ ਉਸ ਧਰਤੀ 'ਤੇ ਕਿਸੇ ਸਿੰਘ ਦਾ, ਕਿਸੇ ਸਿੰਘਣੀ ਦਾ ਲਹੂ ਨਾ ਡੁੱਲਿਆ ਹੋਏ। ਸਾਡਾ ਹਰ ਦਿਨ ਹੀ ਸ਼ਹੀਦੀ ਦਿਨ ਹੈ, ਕਿਉਂਕਿ ਕੁਛ ਨਾ ਕੁਛ ਕਿਤੇ ਨਾ ਕਿਤੇ ਉਸ ਦਿਨ ਨਾਲ ਜੁੜਿਆ ਹੋਇਆ ਸਾਡਾ ਕੁਰਬਾਨੀ ਭਰਿਆ ਇਤਿਹਾਸ ਹੈ ਜੀ। ਪਰ ਕੁਛ ਅਹਿਮ ਜਿਹੜੀਆਂ ਸ਼ਖਸੀਅਤਾਂ ਨੇ, ਉਹਨਾਂ ਦੀ ਕੁਰਬਾਨੀ, ਉਹਨਾਂ ਦੀ ਸ਼ਹਾਦਤ ਬਹੁਤ ਡੂੰਘੇ ਅਸਰ ਦੇ ਨਾਲ, ਜਾਂ ਜਿਸ ਨੂੰ ਕਹੋ ਕਿ ਸਾਡੇ ਧੁਰ ਅੰਦਰ ਤੱਕ ਉਕਰੀ ਹੋਈ ਹੈ। ਇਹ ਬੇਸ਼ੱਕ ਸਾਡੀ ਅਰਦਾਸ ਦੇ ਵਿੱਚ ਕੋਈ ਇਸ ਤੋਂ ਇਲਾਵਾ ਕਿ ਅਸੀਂ 10 ਗੁਰੂ ਸਾਹਿਬਾਨ, 5 ਪਿਆਰੇ, 4 ਸਾਹਿਬਜ਼ਾਦੇ, ਉਹਨਾਂ ਦਾ ਅਸੀਂ ਜ਼ਿਕਰ ਕਰਦੇ, ਪਰ ਬਾਕੀ ਸਾਰੀਆਂ ਸ਼ਹਾਦਤਾਂ ਬੀਤੇ ਦੀਆਂ ਵੀ, ਜਿਹੜੀਆਂ ਅੱਜ ਹੋ ਰਹੀਆਂ ਨੇ ਜਾਂ ਹੋਈਆਂ ਨੇ ਉਹ ਵੀ, ਅਤੇ ਜਿਹੜੀਆਂ ਕੱਲ੍ਹ ਵੀ ਹੋਣਗੀਆਂ, ਉਹਨਾਂ ਨੂੰ ਜਿਹੜਾ ਹੈ ਉਹ ਕਲੈਕਟਿਵਲੀ ਸਾਂਝੇ ਤੌਰ ਦੇ ਉੱਤੇ ਹੀ ਉਸ ਨੂੰ ਮਾਨਤਾ ਦਿੰਦੇ ਹਾਂ ਜਾਂ ਅਸੀਂ ਉਸ ਨੂੰ ਰਿਮਾਈਂਡ ਕਰਾਉਂਦੇ ਜੀ। ਪਰ ਜਿਵੇਂ ਜਿਹੜੇ ਉਸ ਯਾਦ ਦੇ ਵੇਲੇ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਕੁਛ ਵਾਕਿਆਤ ਨੇ, ਉਹਨਾਂ ਦਾ ਜਦੋਂ ਜ਼ਿਕਰ ਹੁੰਦਾ ਹੈ ਤਾਂ ਫਿਰ ਸਾਡੇ ਸਾਹਮਣੇ ਬੀਤੇ ਇਤਿਹਾਸ ਦੇ ਉਹ ਬੜੇ ਰੋਲ ਮਾਡਲ, ਨਾਇਕ, ਮਹਾਨ ਸ਼ਹੀਦ, ਉਹਨਾਂ ਦੇ ਚਿਹਰੇ ਸਾਡੀਆਂ ਅੱਖਾਂ ਸਾਹਮਣੇ ਆਉਂਦੇ ਨੇ ਅਤੇ ਉਹਨਾਂ ਦੀ ਸ਼ਹਾਦਤ ਸਾਨੂੰ ਯਾਦ ਆਉਂਦੀ ਹੈ। ਜਿਵੇਂ ਅਸੀਂ ਇਹ ਜਦੋਂ ਸ਼ਬਦ ਪੜ੍ਹਦੇ ਹਾਂ ਅਰਦਾਸ ਦੇ ਵਿੱਚ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਹੁਣ ਸੀਸ ਦੇਣ ਦੇ ਲਈ ਤਾਂ ਕਿਸੇ ਤਰੀਕੇ ਨਾਲ ਵੀ ਬੰਦੂਕਾਂ ਦੇ ਸਾਹਮਣੇ, ਤੋਪਾਂ ਦੇ ਸਾਹਮਣੇ, ਤਲਵਾਰਾਂ ਦੇ ਸਾਹਮਣੇ, ਕਿਸੇ ਤਰੀਕੇ ਨਾਲ ਵੀ ਉਹ ਸਾਰੇ ਹੀ ਸ਼ਹੀਦ ਬੀਤੇ ਅੱਜ ਔਰ ਕੱਲ੍ਹ ਦੇ ਸੀਸ ਦਿੱਤਿਆਂ ਦੇ ਵਿੱਚ। ਔਰ ਸਿੰਘ ਸਿੰਘਣੀਆਂ, ਇਸ ਗੱਲ ਦਾ ਭੁਲੇਖਾ ਨਾ ਰਹੇ ਕਿ ਕੁਰਬਾਨੀ ਸਿਰਫ ਸਿੰਘਾਂ ਨੇ ਕੀਤੀ ਹੈ, ਸਿੰਘਣੀਆਂ ਵੀ ਕਿਸੇ ਗੱਲੋਂ ਪਿੱਛੇ ਨਹੀਂ ਰਹੀਆਂ। ਸੋ ਅਸੀਂ ਪੜ੍ਹਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ। ਬੰਦ ਕਟਾਉਣ ਵੇਲੇ ਭਾਈ ਮਨੀ ਸਿੰਘ ਸਾਡੇ ਮਨ ਦੀਆਂ ਅੱਖਾਂ ਸਾਹਮਣੇ ਹੁੰਦਾ ਨੇ, ਜਿਨ੍ਹਾਂ ਦਾ ਸ਼ਹੀਦੀ ਦਿਨ ਪਿਛਲੇ ਦਿਨ ਹੀ ਸੀ। ਅਸੀਂ ਉਹਨੂੰ
याद भी किया सी। बंद बंद कटाए खोपरियां लोहाइयां। ਹੁਣ ਜਦੋਂ ਖੋਪਰੀ ਲੋਹਾਣ ਦਾ ਜ਼ਿਕਰ ਆਉਂਦਾ ਹੈ ਤੇ ਭਾਈ ਤਾਰੂ ਸਿੰਘ ਪੂਲਾ ਜਿਨ੍ਹਾਂ ਦਾ ਸ਼ਹੀਦੀ ਦਿਨ ਅੱਜ ਹੈ, ਉਹਨਾਂ ਦਾ ਚਿਹਰਾ ਸਾਡੀਆਂ ਅੱਖਾਂ ਦੇ ਸਾਹਮਣੇ ਆਉਂਦਾ ਹੈ। ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ। ਚਰਖੜੀ ਤੇ ਚੜ੍ਹਨ ਵੇਲੇ ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ, ਆਰਿਆਂ ਨਾਲ ਚਿਰਾਏ ਗਏ ਦੇ ਵੇਲੇ ਭਾਈ ਮਤੀ ਦਾਸ, ਔਰ ਅੱਗੇ ਅਰਦਾਸ ਦੇ ਬਾਕੀ ਸ਼ਬਦ ਨੇ। ਸੋ ਹਾਲਾਂਕਿ ਇਸ ਤਰੀਕੇ ਦੇ ਨਾਲ ਮਾਰਨ ਦਾ ਜਾਂ ਟੌਰਚਰ ਕਰਕੇ ਮਾਰਨ ਦਾ ਸਿਰਫ ਇੱਕ ਦੇ ਉੱਤੇ ਹੀ ਨਹੀਂ ਸੀ ਇਸਤੇਮਾਲ ਹੁੰਦਾ, ਉਸ ਵੇਲੇ ਬਾਕੀਆਂ ਨੂੰ ਵੀ ਲਿੰਬ ਆਫਟਰ ਲਿੰਬ ਮਾਰਿਆ ਜਾਂਦਾ ਸੀ। ਚਰਖੜੀ ਤੇ ਚਾੜ੍ਹਨਾ, ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਦਾ ਸਾਨੂੰ ਇਤਿਹਾਸ ਪਤਾ ਹੈ ਕਿ ਚਰਖੜੀ ਤੇ ਚਾੜ੍ਹ ਕੇ ਸ਼ਹੀਦ ਹੋਏ, ਪਰ ਬਹੁਤ ਘੱਟ ਨੂੰ ਪਤਾ ਹੈ ਕਿ ਭਾਈ ਸੁੱਖਾ ਸਿੰਘ ਮਤਾਬ ਸਿੰਘ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ, ਉਹਨਾਂ 'ਚੋਂ ਭਾਈ ਸੁੱਖਾ ਸਿੰਘ ਦਾ ਜੰਗ ਦੇ ਮੈਦਾਨ 'ਚ ਸ਼ਹੀਦ ਹੋਏ। ਔਰ ਭਾਈ ਮਤਾਬ ਸਿੰਘ ਕੋਈ ਸਾਲਾਂ ਬਾਅਦ, ਕੁਛ ਅਰਸੇ ਬਾਅਦ, ਜਦੋਂ ਆਪਣੇ ਪਰਿਵਾਰ ਨੂੰ ਕਿਸੇ ਉਸ ਇਲਾਕੇ 'ਚ ਜਿੱਥੇ ਕਿ ਉਹ ਸੁਰੱਖਿਅਤ ਉਹਨਾਂ ਨੂੰ ਛੱਡਿਆ ਹੋਇਆ ਸੀ ਮਿਲਣ ਲਈ ਆਏ, ਤੇ ਕਿਸੇ ਮੁਖਬਰ ਨੇ ਮੁਖਬਰੀ ਕੀਤੀ, ਉਹ ਫੜੇ ਗਏ, ਉਹਨਾਂ ਨੂੰ ਲਾਹੌਰ ਲਿਜਾ ਕੇ ਉਹਨਾਂ ਨੂੰ ਵੀ ਚਰਖੜੀ ਤੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ ਸੀ। ਸੋ ਇਹ ਜਿਹੜੇ ਟੌਰਚਰ ਦੇ ਤਰੀਕੇ ਸੀ ਕਿ ਵੀ ਟੌਰਚਰ ਕਿਸ ਕਿਸ ਤਰੀਕੇ ਦੇ ਨਾਲ ਕਰਨਾ ਹੈ, ਇਹ ਜਿਹੜਾ ਇਸ ਦੇ ਵਿੱਚ ਬਹੁਤ ਸਾਰੇ ਸ਼ਿਕਾਰ ਸੀ। ਪਰ ਕਿਉਂਕਿ ਜਿਨ੍ਹਾਂ ਦਾ ਇਤਿਹਾਸਕ ਵੇਰਵਾ ਇਤਿਹਾਸ ਦਾ ਵੀ ਹਿੱਸਾ ਬਣਿਆ, ਜਾਂ ਪ੍ਰਮੁੱਖ ਤੌਰ ਦੇ ਉੱਤੇ ਜਿਹੜੇ ਬਹੁਤ ਪੋਪੂਲਰ ਸਨ ਉਸ ਵੇਲੇ, ਉਹਨਾਂ ਦੇ ਨਾਂ ਜਿਹੜੇ ਨੇ ਉਹ ਇਤਿਹਾਸ ਨੇ ਜ਼ਿਆਦਾ ਚੰਗੀ ਤਰੀਕੇ ਨਾਲ ਸਾਂਭੇ। ਸੋ ਜਦੋਂ ਅਸੀਂ ਭਾਈ ਤਾਰੂ ਸਿੰਘ ਜੀ ਦਾ ਇਤਿਹਾਸ ਦੇਖਦੇ ਹਾਂ, ਇਹਨਾਂ ਦੇ ਪਿਤਾ ਜੀ ਬਹੁਤ, ਜਦੋਂ ਇਹ ਛੋਟੇ ਸਨ, ਭੈਣ ਤੇ ਭਰਾ, ਇਹਨਾਂ ਦੀ ਭੈਣ ਦਾ ਨਾਂ ਵੀ ਬੀਬੀ ਤਾਰੋ ਸੀ, ਤਾਰੋ ਕੌਰ ਕਰਕੇ ਵੀ ਇਤਿਹਾਸ 'ਚ ਆਉਂਦਾ ਜੀ, ਤੇ ਉਹ ਇੱਕ ਜੰਗ ਦੇ ਵਿੱਚ ਸਿੰਘਾਂ ਵੱਲੋਂ ਜੂਝਦੇ ਹੋਏ ਸ਼ਹੀਦ ਹੋ ਗਏ ਸੀ। ਸੋ ਇਹਨਾਂ ਦੀ ਮਾਤਾ ਬੜੀ ਸਿਦਕਵਾਨ, ਜਿਹਦਾ ਪਤੀ ਸ਼ਹੀਦ ਹੋਏ, ਉਹਨਾਂ ਨੇ ਸਿੱਖੀ ਕਦਰਾਂ ਕੀਮਤਾਂ ਦੇ ਵਿੱਚ ਇਹਨਾਂ ਨੂੰ ਪਾਲਿਆ। ਇਹਨਾਂ ਦੀ ਆਪਣੀ ਚੰਗੀ ਜ਼ਮੀਨ ਸੀ, ਜਿਹਨੂੰ ਅੱਜ ਅਸੀਂ ਫਾਰਮ ਕਹਿ ਦਿੰਦੇ ਹਾਂ, ਪੂਲਾ ਪਿੰਡ ਦੇ ਵਿੱਚ ਜੀ। ਪਰ ਜਿਉਂ-ਜਿਉਂ ਇਹ ਭੈਣ ਭਰਾ ਵੱਡੇ ਹੋਏ, ਮਾਂ ਨੇ ਇਹੀ ਦੱਸਿਆ ਕਿ ਸਿੱਖੀ ਅਣਖ ਦੇ ਨਾਲ ਜੀਣ ਨੂੰ ਕਹਿੰਦੇ ਨੇ, ਪਰ ਸਿੱਖੀ ਸਰਬੱਤ ਦੇ ਭਲੇ ਦਾ ਨਾਂ ਵੀ ਹੈ। ਸੋ ਉਹਨਾਂ ਨੇ ਆਪਣੇ ਖੇਤਾਂ ਦੇ ਵਿੱਚ ਕਿਰਤ ਕਰਨੀ, ਮਿਹਨਤ ਕਰਨੀ, ਆਪ ਬਹੁਤ ਜਿਹੜਾ ਉਹ ਜਿਹਨੂੰ ਅਸੀਂ ਕਿਰਸ ਕਰਕੇ ਜੀਵਨ ਜਿਉਣ ਵਾਂਗ ਜਿਉਣਾ। ਪਰ ਉਹਨਾਂ ਦਾ ਘਰ ਜਿਹੜਾ ਉਹ ਇੱਕ ਸਦਾ ਬਰਤ ਲੰਗਰ ਸੀ, ਜਿੱਥੇ ਕਿ ਹਰ ਆਇਆ ਗਿਆ, ਕਿਉਂਕਿ ਸਾਰਾ ਹੀ ਰੋਡ ਸ਼ਾਹ ਰੋਡ ਰਿਹਾ, ਸ਼ਾਹਰਾਹ ਰਿਹਾ। ਪੂਲਾ ਪਿੰਡ ਲਾਹੌਰ ਦੇ ਨੇੜੇ ਵੀ ਚਲੇ ਜਾਂਦਾ ਹੈ, ਅੰਮ੍ਰਿਤਸਰ ਲਾਹੌਰ ਕੋ ਬਹੁਤ ਦੂਰ ਤਾਂ ਨਹੀਂ ਹੈ। ਸੋ ਇਹ ਰਸਤਾ ਸਾਰਾ ਗਾਡੀ ਰਾਹ ਸੀ ਜੀ। ਸੋ ਉਹਨਾਂ ਨੇ ਜਿਹੜਾ ਆਪ ਮਾਂ ਨੇ, ਉਹਨਾਂ ਦੀ ਬੱਚੀ ਨੇ ਚੱਕੀ ਪੀਣੀ, ਜਿਹੜੀ ਕਣਕ ਖੇਤਾਂ 'ਚੋਂ ਆਈ ਹੈ, ਉਸ ਦਾ ਜਿਹੜਾ ਆਟਾ ਤਿਆਰ ਕਰਨਾ, ਰੋਜ਼ਾਨਾ ਪ੍ਰਸ਼ਾਦੇ ਸਜਾਣੇ, ਦਾਲ ਬਣਾਉਣੀ, ਆ ਕੇ ਉਸ ਰਸਤੇ ਦੇ ਉੱਤੇ ਵੀ ਜਿੱਥੋਂ ਮੁਸਾਫਰ ਲੰਘਦੇ ਸੀ ਉਹਨਾਂ ਦੀ ਵੀ ਸੇਵਾ ਕਰਨੀ ਜੀ। ਔਰ ਸਿੰਘ ਕਿਉਂਕਿ ਜੂਝ ਰਹੇ ਸੀ ਆਜ਼ਾਦੀ ਦੇ ਲਈ, ਜਿੱਥੇ ਵੀ ਕਿਤੇ ਨੇੜੇ ਤੇੜੇ ਜੰਗਲਾਂ ਦੇ ਵਿੱਚ, ਕਿਉਂਕਿ ਉਹ ਛੰਭ ਬੜੇ ਡੀਪ ਹੁੰਦਾ, ਸਭ ਕੁਝ ਕਲੀਨ ਕਰ ਦਿੱਤਾ ਹੈ, ਸਾਰੇ ਜੰਗਲ ਹੀ ਕੱਢ ਦਿੱਤੇ ਨੇ ਜੀ। ਉਸ ਪੀਰੀਅਡ ਦੇ ਵਿੱਚ ਜਿਹੜੀ ਪਨਾਹ ਦੀਆਂ ਥਾਵਾਂ ਵੀ ਸਨ ਇਸ ਕਿਸਮ ਦੀਆਂ, ਜਿੱਥੇ ਆ ਕੇ ਸਿੰਘਾਂ ਦੇ ਜੱਥੇ ਰੁਕਦੇ ਸਨ। ਇਹਨਾਂ ਨੂੰ ਜਦੋਂ ਪਤਾ ਲੱਗਣਾ ਵੀ ਫਲਾਣੇ ਇਲਾਕੇ 'ਚ ਇੰਨੇ ਮੀਲ ਦੇ ਉੱਤੇ ਸਿੰਘ ਆਏ ਨੇ, ਸੁਨੇਹਾ ਮਿਲਦਾ ਸੀ, ਤੇ ਇਹ ਭੈਣ ਭਰਾ ਲੰਗਰ ਸਜਾ ਕੇ ਉਹਨਾਂ ਦੇ ਸਿੰਘਾਂ ਦੇ ਜੱਥਿਆਂ ਤੱਕ ਵੀ ਪਹੁੰਚਾਉਂਦੇ ਸੀ। ਸੋ ਭਾਈ ਤਾਰੂ ਸਿੰਘ ਆਪ ਕੋਈ ਹਥਿਆਰਬੰਦ ਸੰਘਰਸ਼ ਦਾ ਹਿੱਸਾ ਨਹੀਂ ਸਨ, ਪਰ ਇਹ ਦੋਵੇਂ ਭੈਣ ਭਰਾ ਆਪਣੀ ਮਾਂ ਦੀ ਪ੍ਰੇਰਨਾ ਨਾਲ, ਸਿਦਕ ਦਿਲੀ ਨਾਲ ਇਹ ਸੇਵਾ ਨਿਭਾ ਰਹੇ ਸੀ। ਔਰ ਜਿਵੇਂ ਇਤਿਹਾਸਕ ਇੱਕ ਵਾਕਿਆ ਆਉਂਦਾ ਹੈ ਕਿ ਉਹਨਾਂ ਦਿਨਾਂ 'ਚ ਇੱਕ ਬਜ਼ੁਰਗ ਮੁਸਲਮਾਨ ਜਿਸ ਦਾ ਨਾਂ ਰਹੀਮ ਬਖਸ਼ ਹੈ, ਉਹ ਵੀ ਗੁਜ਼ਰਿਆ। ਉਹਨਾਂ ਦੇ ਟਿਕਾਣੇ, ਉਹਨਾਂ ਦੇ ਰਹਿਣ ਲਈ ਵੀ ਕਮਰੇ ਮੁਸਾਫਰਾਂ ਦੇ ਬਣਾਏ ਹੋਏ ਸਨ, ਸੇਵਾ ਵੀ ਕਰਦੇ ਸਨ ਜੀ। ਉਹ ਬੜਾ ਉਦਾਸ ਸੀ ਔਰ ਬੜਾ ਨਿੰਮੋ ਝੂਣਾ, ਔਰ ਭਾਈ ਤਾਰੂ ਸਿੰਘ ਹੋਰਾਂ ਨੇ ਉਹਨਾਂ ਦੀ ਸੇਵਾ ਸੰਭਾਲ ਕਰਕੇ ਉਹਨੂੰ ਪੁੱਛਿਆ ਕਿ ਬਜ਼ੁਰਗੋ ਤੁਸੀਂ ਕਿਉਂ ਪਰੇਸ਼ਾਨ ਹੋ, ਕੀ ਹੋ? ਤੇ ਉਹਨਾਂ ਨੇ ਕਿਹਾ ਕਿ ਮੇਰੀ 16 ਸਾਲ ਦੀ ਜਿਹੜੀ ਬੱਚੀ ਸਲਮਾ, ਉਸ ਨੂੰ ਪੱਟੀ ਦਾ ਜਿਹੜਾ ਸੂਬੇਦਾਰ ਹੈ ਉਹ ਉਧਾੜ ਕੇ ਲੈ ਗਿਆ, ਕਿਡਨੈਪ ਕਰਕੇ ਲੈ ਗਏ ਜੀ। ਔਰ ਮੈਨੂੰ ਇਹ ਹੈ ਕਿ ਵੀ ਉਸ ਦਾ ਕਿਤੇ ਪਹਿਲਾਂ ਹੀ ਜਿਹੜਾ ਨਿਕਾਹ ਰੱਖਿਆ ਹੋਇਆ ਸੀ ਕਿ ਉਹਦੇ ਨਾਲ ਕੀ ਬੀਤੇਗੀ। ਉਹਨਾਂ ਨੂੰ ਉਹਦੇ ਨਾਲ ਇਕਰਾਰ ਕੀਤਾ ਭਾਈ ਤਾਰੂ ਸਿੰਘ ਨੇ ਕਿ ਤੁਸੀਂ ਫਿਕਰ ਨਾ ਕਰੋ, ਤੁਸੀਂ ਖਾਲਸੇ ਦੀ ਸ਼ਰਨ ਆਇਓ ਜੀ। ਔਰ ਉਹਨਾਂ ਨੇ ਯਕੀਨੀ ਬਣਾਇਆ, ਭਾਈ ਤਾਰੂ ਸਿੰਘ ਨੇ ਸਿੰਘਾਂ ਦੇ ਜੱਥਿਆਂ ਤੱਕ ਇਹ ਸੁਨੇਹਾ ਪਹੁੰਚਾ ਦਿੱਤਾ ਹੈ। ਉਹਨਾਂ ਨੇ ਪੱਟੀ ਦੇ ਉੱਤੇ ਧਾਵਾ ਬੋਲ ਕੇ ਉਸ ਬੱਚੀ ਸਲਮਾ ਨੂੰ ਲਿਆ ਕੇ
ਤੇ ਉਸ ਦੇ ਪਿਤਾ ਦੇ ਹਵਾਲੇ ਕੀਤਾ ਆਨਰ ਦੇ ਨਾਲ। ਜੀ ਸੋ ਇਸ ਤੋਂ ਬਾਅਦ ਜਿਹੜਾ ਇੱਕ ਹੋਰ ਹਰਭਗਤ ਨਿਰੰਜਣੀਆਂ, ਜੰਡਿਆਲੇ ਵਾਲਾ, ਇਹ ਪੱਟੀ ਵਾਲੇ, ਇਹ ਸਾਰੇ ਹੀ ਵਿੱਚ ਵਿਚਾਲੇ ਜਿਹੜੇ ਸੀ ਇਹ ਮੁਖਬਰ ਕਿਸਮ ਦੇ ਲੋਕ, ਜ਼ਾਲਮ ਕਿਸਮ ਦੇ ਲੋਕ, ਕਿਉਂਕਿ ਪੱਟੀ ਬਹੁਤ ਵੱਡਾ ਪਰਗਣਾ ਸੀ, ਇਹਨੂੰ 9 ਲੱਖੀ ਪੱਟੀ ਕਹਿੰਦੇ ਸੀ। ਕਿਸੇ ਜ਼ਮਾਨੇ 'ਚ 9 ਲੱਖ ਦਾ ਰੈਵਨਿਊ ਜਾਂ ਮਾਲੀਆ ਇੱਥੇ ਇਕੱਠਾ ਹੁੰਦਾ ਸੀ। ਸੋ ਉਹਨਾਂ ਨੇ ਫਿਰ ਹੌਲੀ ਹੌਲੀ ਇਸ ਕਿਸਮ ਦੀਆਂ ਸ਼ਿਕਾਇਤਾਂ ਲਾਹੌਰ ਪਹੁੰਚਾਉਣੀਆਂ ਸ਼ੁਰੂ ਕੀਤੀਆਂ ਕਿ ਇਹ ਤਾਂ ਭਾਈ ਤਾਰੂ ਸਿੰਘ ਜਿਹੜਾ ਹੈ ਇਹ ਤਾਂ ਉਹਨਾਂ ਦਾ ਬਾਗੀਆਂ ਦਾ ਸਾਥ ਦਿੰਦਾ ਹੈ, ਉਹਨਾਂ ਤੱਕ ਜਿਹੜਾ ਹੈ ਰਿਜ਼ਕ ਪਹੁੰਚਾਉਂਦਾ ਹੈ, ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਸੋ ਉਹਨਾਂ ਨੂੰ ਫੜਨ ਦੇ ਲਈ ਲਾਹੌਰ ਤੋਂ ਜਿਹੜੇ ਨੇ ਉਹਨਾਂ ਨੇ ਡਿਸਪੈਚ ਕੀਤੇ ਸੋਲਜਰ। ਉਹ ਜਦੋਂ ਆਏ ਉਹਨਾਂ ਨੇ ਕਿਹਾ, ਭਾਈ ਸਾਹਿਬ ਨੇ ਕਿਹਾ ਬਿਲਕੁਲ ਠੀਕ ਹੈ, ਪਰ ਮੇਰੀ ਇੱਕ ਸ਼ਰਤ ਹੈ, ਮੈਂ ਤੁਹਾਡੇ ਨਾਲ ਚੱਲਾਂਗਾ ਕਿ ਤੁਸੀਂ ਪਹਿਲਾਂ ਲੰਗਰ ਪਾਣੀ ਛਕੋ, ਕਿਉਂਕਿ ਤੁਸੀਂ ਇਸ ਦਰ ਆਏ ਹੋ ਇੱਥੇ, ਤੁਸੀਂ ਭੁੱਖੇ ਭਾਣੇ ਹੋ, ਕਦੋਂ ਦੇ ਤੁਰੇ ਹੋ, ਫਿਰ ਮੈਂ ਤੁਹਾਡੇ ਨਾਲ। ਸੋ ਉਹ ਉਹਨਾਂ ਦੇ ਨਾਲ ਉਹਨਾਂ ਨੂੰ ਲੰਗਰ ਪਾਣੀ ਛਕਾ ਕੇ, ਔਰ ਬੇਸ਼ੱਕ ਫੜਨਾ ਤੋਂ ਉਹਨਾਂ ਦੀ ਭੈਣ ਨੂੰ ਵੀ ਲਿਜਾਣਾ ਚਾਹੁੰਦੇ ਸੀ, ਪਰ ਉਹ ਪਿੰਡ ਦੇ ਲੋਕਾਂ ਨੇ ਜਾਂ ਉਹੀ ਜਿਹੜੇ ਸਿਪਾਹੀ ਸੀ, ਕਈਆਂ ਨੇ ਲਿਖਿਆ ਕਿ ਉਹਨਾਂ ਨੂੰ ਬਰਾਈਬ ਵੀ ਕੀਤਾ। ਮੈਂ ਸਮਝਦਾ ਵੀ ਉਹਨਾਂ ਦੇ ਜਿੰਨਾ ਮਰਜ਼ੀ ਜ਼ਾਲਮ ਹੋਏ ਉਹਨਾਂ ਦੇ ਦਿਲ ਪਿਘਲੇ ਹੋਣਗੇ। ਸੋ ਭਾਈ ਤਾਰੂ ਸਿੰਘ ਲਾਹੌਰ ਲਿਆਂਦੇ ਜਾਂਦੇ ਨੇ, ਸੂਬੇਦਾਰ ਜ਼ਕਰੀਆ ਖਾਨ ਉਹੀ ਚਾਰਜ ਕਿ ਤੁਸੀਂ ਬਾਗੀਆਂ ਦੀ ਮਦਦ ਕੀਤੀ, ਔਰ ਫਿਰ ਉਹਨਾਂ ਸਾਹਮਣੇ ਸ਼ਰਤ ਰੱਖੀ ਜਾਂਦੀ ਹੈ ਕਿ ਵੀ ਤੁਸੀਂ ਆਪਣਾ ਸਿੱਖੀ ਧਰਮ ਛੱਡੋ, ਫਿਰ ਹੀ ਤੁਹਾਡੀ ਜਾਨ ਬਖਸ਼ੀ ਕੀਤੀ ਜਾ ਸਕਦੀ ਹੈ, ਇਸਲਾਮ ਦੇ ਵਿੱਚ ਆਓ। ਸੋ ਉਹਨਾਂ ਨੇ ਕਿਹਾ, ਦੇਖ ਜ਼ਕਰੀਆ ਖਾਨ, ਮਰਨਾ ਸਭ ਨੇ ਹੈ, ਤੂੰ ਵੀ ਮਰਨਾ ਹੈ, ਮੈਂ ਵੀ ਮਰਨਾ ਹੈ। ਮੈਨੂੰ ਰੱਬ ਨੇ ਜਿਸ ਦੀਨ ਵਿੱਚ ਪੈਦਾ ਕੀਤਾ ਹੈ, ਜਿਸ ਮਜ਼ਹਬ 'ਚ ਪੈਦਾ ਕੀਤਾ ਹੈ, ਮੈਂ ਉਸ ਦੇ ਲਈ ਪ੍ਰਣ ਲਿਆ ਹੋਇਆ ਹੈ, ਔਰ ਮੇਰੇ ਲਈ ਉਹ ਆਪਣੀ ਜਾਨ ਤੋਂ ਜ਼ਿਆਦਾ ਕੀਮਤੀ ਹੈ। ਔਰ ਇਹ ਸੁਣ ਕੇ ਉਹਨੇ ਕਿਹਾ, ਅੱਛਾ ਇਹ ਜੇ ਇਹ ਗੱਲ ਹੈ, ਚੱਲ ਤੇਰੀ ਜਾਨ ਬਖਸ਼ ਦਿੰਦੇ ਹੈ ਜੇ ਤੂੰ ਕੇਸ ਕਤਲ ਕਰਾ ਲੈ। ਉਹਨੇ ਕਿਹਾ ਵੀ ਇਹ ਮੈਨੂੰ ਆਪਣੀ ਜਾਨ ਤੋਂ ਇਹ ਜ਼ਿਆਦਾ ਪਿਆਰੇ ਨੇ, ਮੇਰੇ ਗੁਰੂ ਦੀ ਮੋਹਰ ਨੇ, ਇਹਦੇ ਨਾਲ ਹੀ ਮੇਰੀ ਸਿੱਖੀ ਹੈ। ਸੋ ਜਿਵੇਂ ਇਤਿਹਾਸ ਤੋਂ ਅਸੀਂ ਵਾਕਿਫ ਹੈ ਕਿ ਉਹਨਾਂ ਨੇ ਆਪਣੀ ਖੋਪਰੀ ਲੁਹਾ ਲਈ, ਉਹਨਾਂ ਨੇ ਆਪਣੇ ਕੇਸਾਂ ਨੂੰ ਹੱਥ ਨਹੀਂ ਲਾਣ ਦਿੱਤਾ। ਔਰ ਅੱਜ ਦੇ ਦਿਨ ਉਹਨਾਂ ਨੇ, ਔਰ ਸਾਡੀ ਇਤਿਹਾਸਕ ਮਾਨਤਾ ਹੈ ਕਿ 22 ਦਿਨ ਉਹ ਲਗਭਗ ਖੋਪਰੀ ਲਹਾਉਣ ਤੋਂ ਬਾਅਦ ਵੀ ਉਸ ਹਾਲਤ 'ਚ ਰਹੇ। ਔਰ ਫਿਰ ਜ਼ਕਰੀਆ ਖਾਨ ਦਾ ਅੰਤ ਜਿਹੜਾ ਉਹ ਭਾਈ ਤਾਰੂ ਸਿੰਘ ਦੀ ਜੁੱਤੀ ਦੇ ਨਾਲ ਜਿਹੜੀ ਉਹਦੇ ਸਿਰ 'ਚ ਵੱਜਦੀ ਰਹੀ, ਉਹ ਵੀ ਬਿਮਾਰ ਹੋ ਗਿਆ, ਉਸਦਾ ਪਿਸ਼ਾਬ ਬੰਦ ਹੋ ਗਿਆ। ਇੱਕ ਵੱਖਰੀ ਰਵਾਇਤ ਹੈ, ਇਤਿਹਾਸਕ ਵੇਰਵੇ ਤਾਂ ਇਹਦੇ 'ਚ ਬਹੁਤੇ ਨਹੀਂ ਹੁੰਦੇ, ਪਰ ਇਹ ਰਵਾਇਤ ਜਿਹੜੀ ਹੈ ਸਿੱਖੀ ਦੇ ਵਿੱਚ ਤੁਰੀ ਆਉਂਦੀ ਹੈ। ਸੋ ਅਸੀਂ ਸਮਝਦੇ ਹਾਂ ਵੀ ਜ਼ਕਰੀਆ ਖਾਨ ਦੇ ਅੰਤ ਤੋਂ ਬਾਅਦ ਹੀ ਭਾਈ ਤਾਰੂ ਸਿੰਘ ਨੇ ਆਪਣਾ ਸਰੀਰ ਛੱਡਿਆ। ਸੋ ਗੱਲ ਮੈਂ ਸਮਝਦਾ ਵੀ ਜਿੱਥੇ ਅਸੀਂ ਇਸ ਮਹਾਨ ਸ਼ਹੀਦ ਨੂੰ ਯਾਦ ਕਰਦੇ ਹਾਂ, ਉੱਥੇ ਗੱਲ ਇਹ ਦੇਖਣ ਵਾਲੀ ਹੈ ਕਿ ਕਿੱਥੇ ਉਹ ਸਿੱਖੀ ਸਿਦਕ ਸੀ ਕਿ ਜਿੱਥੇ ਖੋਪਰੀ ਲੁਹਾ ਲਈ ਕੇਸਾਂ ਨੂੰ ਹੱਥ ਨਹੀਂ ਲਾਣ ਦਿੱਤਾ। ਔਰ ਅੱਜ ਅਸੀਂ ਕਿਸ ਕਦਰ ਡੀਜਨਰੇਟ ਹੋ ਚੁੱਕੇ ਹਾਂ, ਕਿਸ ਕਦਰ ਅਸੀਂ ਗਿਰ ਚੁੱਕੇ ਹਾਂ, ਆਪਣੇ ਸਿਰ ਜਾ ਕੇ ਨਾਈਆਂ ਦੇ ਉਸਤਰਿਆਂ ਦੇ ਥੱਲੇ ਰੱਖਦੇ ਹਾਂ। ਆਪਣੇ ਬੱਚਿਆਂ ਨੂੰ ਜਿਨ੍ਹਾਂ ਨੂੰ ਸਿੱਖਾਂ ਦੇ ਘਰ ਅਕਾਲ ਪੁਰਖ ਨੇ ਪੈਦਾ ਕੀਤਾ ਹੈ, ਉਹਨਾਂ ਦੇ ਅਸੀਂ ਸਿਰ ਮੁੰਨੇ ਹੋਏ ਨੇ। ਸਾਡੀਆਂ ਬੀਬੀਆਂ ਨੂੰ ਲੱਗਦਾ ਹੈ ਕਿ ਇਹ ਬੜਾ ਜਬਖਾਨਾ ਹੈ, ਇਹਨਾਂ ਨੂੰ ਤਿਆਰ ਕਰਕੇ ਕੌਣ ਭੇਜੇਗਾ, ਇਹਨੂੰ ਫਲਾਣਾ ਕੀ ਹੈ, ਵੱਡੇ ਹੋਣਗੇ ਆਪੇ ਰੱਖ ਲੈਣਗੇ। ਸੋ ਇਹ ਜਿਹੜਾ ਇਸ ਕਿਸਮ ਦਾ ਵਰਤਾਰਾ ਹੈ, ਮੈਂ ਸਮਝਦਾ ਹਾਂ ਵੀ ਇਸ ਲਈ ਅਸੀਂ ਕਿਵੇਂ ਮੂੰਹ ਦਿਖਾਵਾਂਗੇ ਗੁਰੂ ਕਲਗੀਧਰ ਪਾਤਸ਼ਾਹ ਨੂੰ। ਇਹ ਸਾਡੇ ਉਹ ਯੋਧੇ ਸਿੰਘ, ਉਹ ਸ਼ਹੀਦ ਸਿੰਘ ਸਿੰਘਣੀਆਂ ਜਿਨ੍ਹਾਂ ਨੇ ਹਰ ਕਿਸਮ ਦੀ ਕੁਰਬਾਨੀ, ਔਰ ਇਹ 25 ਸਾਲ ਦੀ ਇਹਨਾਂ ਦੀ ਉਮਰ ਸੀ। ਭਾਈ ਤਾਰੂ ਸਿੰਘ ਜੀ ਦੀ ਜਨਮ ਉਹਨਾਂ ਦਾ 1720 'ਚ ਹੋਇਆ, 1745 ਦੇ ਵਿੱਚ ਅੱਜ ਦੇ ਦਿਨ ਉਹਨਾਂ ਦੀ ਸ਼ਹਾਦਤ ਹੁੰਦੀ ਹੈ। 25 ਸਾਲ ਦੇ ਇਸ ਅਣਖੀ ਗੱਭਰੂ ਨੇ ਸੇਵਾ ਦਾ ਪੱਖ ਵੀ ਦੱਸਿਆ, ਨਿਰਭੈਤਾ ਦਾ ਪੱਖ ਵੀ ਦੱਸਿਆ, ਤੇ ਫਿਰ ਸ਼ਹੀਦੀ ਵੀ ਜਿਹੜੀ ਹੈ ਉਹ ਹੱਸ ਕੇ ਪਾਈ। ਸੋ ਅਸੀਂ ਜਿਹੜਾ ਹੈ ਉਹਨਾਂ ਨੂੰ ਆਪਣੀ ਸ਼ਰਧਾ ਦੇ, ਪਿਆਰ ਦੇ ਜਿਹੜੇ ਫੁੱਲ ਉਹ ਭੇਟ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।